अस्सलाम वालेकुम। अच्छा जी, जाली कागज़ ते असली नौकरी 18 ਸਾਲ ਤੱਕ ਇਹ ਜਿਹੜਾ ਸਿਸਟਮ ਸੀ ਨਾ, ਇਹ ਸੁੱਤਾ ਰਿਹਾ ਤੇ ਜਾਂ ਕਿਸੇ ਦੇ ਕਹਿਣ ਤੇ ਅੱਖਾਂ ਬੰਦ ਕਰਕੇ ਬੈਠਾ ਰਿਹਾ। ਮੈਂ ਤੁਹਾਨੂੰ ਅੱਜ ਕਹਾਣੀ ਸੁਣਾਉਣ ਲੱਗਾ ਵਾਂ ਇੱਕ ਪਟਵਾਰੀ ਦੀ, ਜਿਨੇ 18 ਸਾਲ ਤੱਕ ਜਾਲੀ ਡਿਗਰੀ ਦੇ ਨਾਲ ਆਵਾਮ ਨੂੰ ਤੇ ਇਸ ਸਿਸਟਮ ਨੂੰ ਧੋਖਾ ਦਿੱਤਾ ਤੇ ਫਿਰ ਬਿਲ ਆਖਰ ਫੜਿਆ ਗਿਆ। ਉਹ ਕਹਿੰਦੇ ਆ ਨਾ, ਜਿਹੜਾ ਬੱਕਰਾ ਹੁੰਦਾ ਵਾ ਉਹਦੀ ਮਾਂ ਕਿੰਨੀ ਦੇਰ ਤੱਕ ਖੈਰ ਮਨਾਏਗੀ, ਆਖਰ ਇੱਕ ਦਿਨ ਤਾਂ ਉਹਨੇ ਫੜੀ ਜਾਣਾ ਨਾ, ਇੱਕ ਦਿਨ ਉਹਨੇ ਛੁਰੀ ਦੇ ਹੇਠ ਆ ਹੀ ਜਾਣਾ ਵਾ। ਇਹ ਪਟਵਾਰੀ ਸਾਹਿਬ ਹੁਣ ਛੁਰੀ ਦੇ ਹੇਠ ਆ ਗਏ ਆ ਤੇ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਪਹਿਲੇ ਤੇ ਇਹਨੇ ਜਾਲੀ ਡਿਗਰੀ ਬਣਾਈ ਕਿੱਦਾਂ ਸੀ, ਫਿਰ 18 ਸਾਲ ਤੱਕ ਸਾਡਾ ਇਹ ਸਿਸਟਮ ਕਿਸ ਤਰ੍ਹਾਂ ਮਜ਼ਾਕ ਬਣਿਆ ਰਿਹਾ। ਇੱਕ ਬੰਦਾ ਜਨਾਬੇ ਲਈ ਦਰਖਾਸਤ ਦਿੰਦਾ, ਬੰਦੇ ਦਾ ਨਾਮ ਹੈ ਜੀ ਫੈਜ਼ ਰਸੂਲ, ਡਿਪਟੀ ਕਮਿਸ਼ਨਰ ਫੈਸਲਾਬਾਦ ਨੂੰ। ਉਹ ਕਹਿੰਦਾ ਜੀ ਮੈਂ ਰਹਿਣ ਵਾਲਾ ਸਮੁੰਦਰੀ ਰੋਡ ਪੀਪਲਸ ਟਾਊਨ ਦਾ। ਜਦੋਂ ਮੈਂ ਤੇ ਮੇਰਾ ਵਾਲਿਦ ਪਟਵਾਰੀ ਕੋਲੋਂ ਕੋਈ ਫਰਦ ਲੈਣ ਵਾਸਤੇ ਗਏ ਤੇ ਸਾਨੂੰ ਪਤਾ ਲੱਗਾ ਕਿ ਪਟਵਾਰੀ ਵਾਹਦ ਉੱਥੇ ਬਹਿੰਦਾ ਹੀ ਨਹੀਂ ਹੈਗਾ, ਉਹਨੇ ਕੋਈ ਪ੍ਰਾਈਵੇਟ ਬੰਦੇ ਰੱਖੇ ਹੋਏ ਆ ਜਿਹੜੇ ਉਹਦੇ ਚਿੱਟੇ ਤੇ ਕਾਲੇ ਦੇ ਸਾਰੇ ਜ਼ਿੰਮੇਦਾਰ ਆ। ਚਿੱਟੇ ਦੇ ਘੱਟ ਜ਼ਿੰਮੇਦਾਰ ਆ, ਕਾਲੇ ਦੇ ਜ਼ਿਆਦਾ ਵਾ, ਕਿਉਂਕਿ ਉੱਥੇ ਸਾਰੇ ਦਾ ਸਾਰਾ ਕੰਮ ਕਾਲਾ ਮਾੜਾ ਹੀ ਹੁੰਦਾ ਵਾ, ਯਾਨੀ ਕਿ ਕਾਲਾ ਮਾੜਾ ਕਰਕੇ ਫੜਾ ਦਿੰਦੇ ਆ। ਕਿਸੇ ਦੀ ਜ਼ਮੀਨ ਕਿਹਦੇ ਨਾਮ, ਕਿਸੇ ਦੀ ਕਿਹਦੇ ਨਾਮ। ਜਦੋਂ ਉਹਨੇ ਅਸਲੀ ਪੈਸੇ ਦੇ ਕੇ ਜਾਲੀ ਡਿਗਰੀ ਲਈ ਹੋਈ ਆ, ਫਿਰ ਉਹਨੇ ਅਸਲੀ ਪੈਸੇ ਵੀ ਪੂਰੇ ਕਰਨੇ ਆ ਤੇ ਇਹਨਾਂ ਪ੍ਰਾਈਵੇਟ ਬੰਦਿਆਂ ਨੂੰ ਵੀ ਮੈਨੇਜ ਕਰਨਾ ਵਾ। ਇਹ ਕਹਿੰਦਾ ਜੀ ਬਦਤਮੀਜ਼ੀ ਕਰਦਾ ਵਾ, ਉੱਠ ਕੇ ਪੈਂਦਾ ਵਾ। ਉਹ ਅਮਲਾ ਜਿਹੜਾ ਇਹਨੇ ਪ੍ਰਾਈਵੇਟ ਰੱਖਿਆ ਹੋਇਆ, ਆਪਣੀ ਹਾਲਤ ਬਾਅਦ ਚ ਹੋਣੀ ਹੈ ਨਾ, ਆਪ ਤਾਂ ਪਤਾ ਨਹੀਂ ਕਿੰਨਾ ਕੁ ਬਦਤਮੀਜ਼ ਹੋਣਾ ਕਿੰਨਾ ਕੁ ਨਹੀਂ, ਕਿਉਂਕਿ ਜਿਹੜੇ ਉਹਦੇ ਪ੍ਰਾਈਵੇਟ ਬੰਦੇ ਆ ਉੱਥੋਂ ਅੰਦਾਜ਼ਾ ਹੁੰਦਾ ਵਾ ਕਿ ਇਹ ਭਾਈ ਸਾਹਿਬ ਵੀ ਕਿੰਨੇ ਕੈਲੀਬਰ ਦੇ ਮਾਲਕ ਨੇ। ਯਾਨੀ ਕਿ ਅਗਰ ਅਮਲਾ ਅਨਪੜ੍ਹ ਆ ਤੇ ਇਹ ਵੀ ਅਨਪੜ੍ਹ ਹੋਣੇ ਆ। ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਜਾਂਦੀ ਹੈ ਕਿ ਇਸ ਪਟਵਾਰੀ ਵਾਹਦ ਦੀ ਡਿਗਰੀ ਜਿਹੜੀ ਆ ਨਾ, ਉਹਨੂੰ ਚੈੱਕ ਕਰਵਾਇਆ ਜਾਵੇ। ਦਰਖਾਸਤ ਜਿਹੜੀ ਮਾਰਕ ਹੋ ਜਾਂਦੀ ਰਾਣਾ ਆਬਦ ਇਕਬਾਲ ਖਾਨ, ਜਨਰਲ ਅਸਿਸਟੈਂਟ ਰੈਵਨਿਊ ਫੈਸਲਾਬਾਦ ਨੂੰ। ਇਹ ਜਨਾਬੇ ਲਈ ਇੱਥੇ ਇਨਕੁਆਇਰੀ ਕਰਦੇ ਆ। ਜਦੋਂ ਫੈਜ਼ ਰਸੂਲ ਸਾਹਿਬ ਇਹਦੇ ਕੋਲ ਇਨਕੁਆਇਰੀ ਵਾਸਤੇ ਪੇਸ਼ ਹੁੰਦੇ ਆ, ਸਭ ਤੋਂ ਪਹਿਲੇ ਫੈਜ਼ ਰਸੂਲ ਦਾ ਰਾਣਾ ਸਾਹਿਬ, ਸਰ ਅਸਲਾਮ ਵਾਲੇਕੁਮ, ਰਾਣਾ ਸਾਹਿਬ ਮੋਬਾਈਲ ਫੜ ਕੇ ਰੱਖਦੇ ਆ। ਹੁਣ ਕਹਿੰਦੇ ਆ ਜਨਾਬ ਤੇਰੇ ਤੇ ਪਰਚਾ ਦੇਣ ਲੱਗੇ ਆ, ਤੂੰ ਅੰਦਰ ਹੋਏਗਾ ਤੇ ਤੈਨੂੰ ਪਤਾ ਲੱਗੇਗਾ ਕਿਸੇ ਤੇ ਕਿੱਦਾਂ ਇਲਜ਼ਾਮ ਲਾਈਦਾ। ਰਾਣਾ ਸਾਹਿਬ ਨੇ ਇਹਦੀ ਡਿਗਰੀ ਨਹੀਂ ਚੈੱਕ ਕੀਤੀ, ਰਾਣਾ ਸਾਹਿਬ ਨੇ ਉਸ ਬੰਦੇ ਦੇ ਉੱਪਰ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਆ ਨਾ, ਮੱਝਾਂ ਦੀਆਂ ਭੈਣਾਂ ਹੁੰਦੀਆਂ ਵਾ। ਆਪਣੇ ਡਿਪਾਰਟਮੈਂਟ ਨੂੰ ਬਚਾਉਣ ਵਾਸਤੇ ਇਹ ਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਇਹ ਬੰਦਾ ਜਿਹੜਾ ਨਾ ਭੱਜ ਜਾਵੇ। ਉਹ ਬੰਦਾ ਕੰਬਦਾ ਰੋਂਦਾ ਰਵਾਂਦਾ ਡਿਪਟੀ ਕਮਿਸ਼ਨਰ ਫੈਸਲਾਬਾਦ ਕੋ ਗਿਆ। ਹੁਣ ਇੱਥੇ ਮੈਂ ਡਿਪਟੀ ਕਮਿਸ਼ਨਰ ਫੈਸਲਾਬਾਦ ਨੂੰ ਅਸਲੀ ਵਾਲਾ ਸਲੂਟ ਕਰਾਂਗਾ, ਪਹਿਲੇ ਮੇਰਾ ਜਾਲੀ ਸਲੂਟ ਸੀਗਾ। ਸਰ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਹੱਕ ਔਰ ਸੱਚ ਦਾ ਸਾਥ ਦਿੱਤਾ। ਹੱਕ ਸੱਚ ਦਾ ਸਾਥ ਭਲਾ ਕਿੱਦਾਂ ਦਿੱਤਾ? ਡਿਪਟੀ ਕਮਿਸ਼ਨਰ ਸਾਹਿਬ ਨੇ ਐਸ ਫੈਜ਼ ਰਸੂਲ ਨੂੰ ਪਤਾ ਕੀ ਕਿਹਾ ਕਿ ਭਾਈ ਅਗਰ ਤੂੰ ਕਹੇਗਾ ਨਾ ਕਿ ਡਿਪਟੀ ਕਮਿਸ਼ਨਰ ਫੈਸਲਾਬਾਦ ਦੀ ਡਿਗਰੀ ਚੈੱਕ ਕਰਵਾਓ ਤੇ ਅਸੀਂ ਕਾਨੂੰਨ ਦੇ ਵਿੱਚ ਇਹਦੇ ਵੀ ਪਾਬੰਦ ਹਾਂ ਕਿ ਡਿਪਟੀ ਕਮਿਸ਼ਨਰ ਫੈਸਲਾਬਾਦ ਦੀ ਡਿਗਰੀ ਚੈੱਕ ਹੋਵੇ। ਤੇ ਇਹਦੇ ਵਿੱਚ ਕੋਈ ਅਬਹਾਮ ਨਹੀਂ। ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਦਾ ਹੁਕਮ ਆ ਕਿ ਅਗਰ ਕੋਈ ਆਮ ਸਾਇਲ ਕਿਸੇ ਕੋਲ ਦਰਖਾਸਤ ਲੈ ਕੇ ਆਂਦਾ ਵਾ, ਉਹਦੀ ਦਰਖਾਸਤ ਦੇ ਉੱਪਰ ਅਮਲ ਦਰਾਮਦ ਹੋਵੇ। ਫਿਰ ਡਿਪਟੀ ਕਮਿਸ਼ਨਰ ਫੈਸਲਾਬਾਦ ਨੇ ਲੈਟਰ ਲਿਖਿਆ। ਲੈਟਰ ਦੇ ਉੱਪਰ ਜਦੋਂ ਗੱਲਬਾਤ ਬਣ ਕੇ ਆਈ, ਇਨਕੁਆਇਰੀ ਮੁਕੰਮਲ ਹੋ ਕੇ ਆਈ, ਫਿਰ ਪਤਾ ਲੱਗਾ ਕਿ ਭਾਈ ਸਾਹਿਬ ਦੀ ਡਿਗਰੀ ਜਿਹੜੀ ਆ ਉਹ ਜਾਲੀ ਆ। ਜਦੋਂ ਮੀਆਂ ਵਾਲੀ ਦੇ ਵਿੱਚ ਵਾਹਦ ਸਾਹਿਬ ਨੇ ਪੇਪਰ ਦਿੱਤੇ ਨਾ, ਤੇ ਉੱਥੇ ਜਨਾਬੇ ਲਈ ਆਖਰੀ ਰੋਲ ਨੰਬਰ ਸੀਗਾ 1811। 1997 ਦੀ ਗੱਲ ਦੱਸਣ ਡਿਆ, ਉਦੋਂ ਤੁਸੀਂ ਵੀ ਨਿੱਕੇ ਹੋਣੇ ਆ, ਅਸੀਂ ਵੀ ਨਿੱਕੇ ਸੀ। 1997 ਦੀ ਜਦੋਂ ਪਟਵਾਰੀ ਦੀ ਸਨਦ ਚੈੱਕ ਕਰਵਾਈ ਗਈ, ਪਤਾ ਲੱਗਾ ਕਿ ਪਟਵਾਰੀ ਸਾਹਿਬ ਦਾ ਰੋਲ ਨੰਬਰ 1835 ਆ। 1835 ਰੋਲ ਨੰਬਰ ਉੱਥੇ ਹੈ ਹੀ ਨਹੀਂ ਸੀਗਾ, ਉੱਥੇ 1811 ਆਖਰੀ ਸੀਗਾ। ਇਸ ਭਾਈ ਨੇ 1835 ਦੀ ਡਿਗਰੀ ਬਣਾ ਕੇ ਤੇ ਪਟਵਾਰੀ ਭਰਤੀ ਹੋ ਗਿਆ। 18 ਸਾਲ ਤੱਕ ਕਰੋੜਾਂ ਅਰਬਾਂ ਰੁਪਇਆ ਰਿਸ਼ਵਤ ਦੀ ਮੱਦ ਵਿੱਚ ਖਾਧਾ, ਕਰੋੜਾਂ ਰੁਪਇਆ ਤਨਖਾਹ ਦੀ ਮੱਦ ਵਿੱਚ ਖਾਧਾ। ਨਵਾਂ ਕਾਟਨ ਦਾ ਸੂਟ, ਉੱਤੇ ਵੇਸਕੋਟ, ਵੱਡੀ ਗੱਡੀ ਤੇ ਆ ਤੇਰੀ ਖੈਰ ਹੋ ਗਈ। ਪਟਵਾਰੀ ਵਾਹ ਸਾਹਿਬ ਜਾ ਹੀ ਰਹੇ ਆ ਮੋਟਰਵੇ ਦੇ ਉੱਤੇ, ਕਦੀ ਇੱਧਰ ਕਦੀ ਇੱਧਰ, ਕਿਉਂਕਿ ਪ੍ਰਾਈਵੇਟ ਅਮਲਾ ਪਿੱਛੇ ਕੰਮ ਕਰ ਰਿਹਾ ਨਾ, ਪ੍ਰਾਈਵੇਟ ਅਮਲਾ ਪਿੱਛੇ ਗੇਮਾਂ ਪਾ ਰਿਹਾ ਵਾ। ਜਿੱਦਾਂ ਦੀ ਮਰਜ਼ੀ ਗੇਮ ਪਾਈ ਜਾਓ, ਕੋਈ ਨਹੀਂ ਪੁੱਛੇਗਾ, ਕੋਈ ਨਹੀਂ ਦੱਸੇਗਾ। ਸਾਡੀ ਤਾਂ ਆਪਣੀ ਡਿਗਰੀ ਜਾਲੀ ਆ। ਹੁਣ ਜਨਾਬੇ ਲਈ ਸਰਟੀਫਾਈਡ ਇਹ ਭਾਈ ਸਾਹਿਬ ਫਰਾਡੀਆ ਸਾਬਤ ਹੋ ਗਏ ਨੇ। ਗੌਰਮੈਂਟ ਆਫ ਪੰਜਾਬ ਨੇ ਇੱਕ ਲੈਟਰ ਦੇ ਜ਼ਰੀਏ ਇਹ ਦੱਸ ਦਿੱਤਾ ਵਾ ਕਿ ਇਸ ਭਾਈ ਸਾਹਿਬ ਦੀ ਪਟਵਾਰੀ ਵਾਲੀ ਡਿਗਰੀ ਜਿਹੜੀ ਆ ਜਾਲੀ ਆ, ਲਿਹਾਜ਼ਾ ਇਹਦੇ ਖਿਲਾਫ
ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੇਕਿਨ ਡਿਪਟੀ ਕਮਿਸ਼ਨਰ ਫੈਸਲਾਬਾਦ ਨੇ ਇਸ ਭਾਈ ਵਾਹਦ ਦੇ ਉੱਪਰ ਕਰਪਸ਼ਨ ਦੇ ਚਾਰਜਿਸ ਦੇ ਤੋਂ ਪਹਿਲੇ ਹੀ ਸੀਗੇ ਮੁਅੱਤਲ ਕੀਤਾ ਹੋਇਆ ਵਾ। ਲੇਕਿਨ ਹੁਣ ਮੇਰਾ ਖਿਆਲ ਆ ਕਿ ਡਿਗਰੀ ਦੀ ਵੈਰੀਫਿਕੇਸ਼ਨ ਤੋਂ ਬਾਅਦ ਇਹ ਡਿਸਮਿਸ ਫਰਾਮ ਸਰਵਿਸ ਹੋ ਜਾਏਗਾ। ਲੇਕਿਨ ਅਸੀਂ ਫਿਰ ਵੀ ਇਸ ਪਟਵਾਰੀ ਵਾਹਦ ਨੂੰ ਮੈਸੇਜ ਕੀਤਾ ਔਰ ਇਹਦਾ ਮੌਕਫ ਜਾਣਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਇਸ ਭਾਈ ਸਾਹਿਬ ਨੂੰ ਫੋਨ ਕੀਤੇ, ਇਹਨੇ ਨਾ ਫੋਨ ਚੱਕਿਆ ਨਾ ਮੈਸੇਜ ਦਾ ਜਵਾਬ ਦਿੱਤਾ। ਅਸੀਂ ਚਾਹ ਰਹੇ ਸੀ ਕਿ ਇਹਦਾ ਮੌਕਫ ਜਿਹੜਾ ਵਾ ਉਹ ਵੀ ਅਸੀਂ ਦੇ ਦਈਏ, ਕਿਉਂਕਿ ਸਾਡੇ ਤੇ ਇਹ ਵੀ ਇੱਕ ਪਾਬੰਦੀ ਆ ਕਿ ਅਗਲੇ ਬੰਦੇ ਦਾ ਮੌਕਫ ਲੈਣਾ ਵੀ ਜ਼ਰੂਰੀ ਹੁੰਦਾ ਵਾ। ਭਾਈ ਸਾਹਿਬ ਨੇ ਕੋਈ ਮੌਕਫ ਨਹੀਂ ਦਿੱਤਾ। ਅਗਰ ਇਹ ਭਾਈ ਸਾਹਿਬ ਆਪਣਾ ਇਸ ਜਾਲੀ ਡਿਗਰੀ ਕੇਸ ਦੇ ਵਿੱਚ ਮੌਕਫ ਦੇਣਾ ਚਾਹਣ ਤੇ ਸਾਡਾ ਇਹ ਪਲੇਟਫਾਰਮ ਹਾਜ਼ਰ ਆ। ਅਦਰਵਾਈਜ਼ ਜਨਾਬ ਸਰਟੀਫਾਈਡ ਫਰਾਡੀਏ ਨੇ, ਕੀ ਭਲਾ ਸਰਟੀਫਾਈਡ ਫਰਾਡੀਏ। ਬਹੁਤ ਸ਼ੁਕਰੀਆ।